ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 31 ਦਸੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਆਸਿਮ ਮੁਨੀਰ ਸਾਹਿਬ ਦੇ 32 ਦਿਨ ਹੋ ਗਏ ਨੇ ਤਕਰੀਬਨ ਚਲਦਿਆਂ ਉਹਨਾਂ ਦਾ ਜਿਹੜਾ ਡਿਫੈਕਟੋ ਫਾਰਮ 47 ਮਿਲਟਰੀ ਰਾਜ ਹੈ। ਹੁਣ ਚੱਲਨੇ ਜ਼ਰਾ ਅੱਜ ਦੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਲੇਕਿਨ ਸਭ ਤੋਂ ਪਹਿਲਾਂ ਅੱਜ ਇਸ ਸਾਲ ਦਾ ਆਖਰੀ ਵੀਲੌਗ ਹੈ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬੜੀਆਂ ਬੜੀਆਂ ਵਧਾਈਆਂ ਔਰ ਨਾਲ ਇਹ ਦੁਆ ਵੀ ਤੁਹਾਡਾ ਨਵਾਂ ਸਾਲ ਤੁਹਾਡੇ ਵਾਸਤੇ, ਤੁਹਾਡੇ ਖਾਨਦਾਨ ਵਾਸਤੇ ਖੁਸ਼ੀਆਂ ਲੈ ਕੇ ਆਵੇ। ਤੇ ਨਾਲ ਮੇਰੀ ਬੜੀ ਢੇਰ ਸਾਰੀ ਦੁਆ ਕਿ ਖਾਨ ਸਾਹਿਬ ਤੇ ਹੋਰ ਜਿੰਨੇ ਵੀ ਇਸ ਵੇਲੇ ਮਜ਼ਲੂਮ ਔਰ ਮਾਸੂਮ ਕੈਦੀ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਸਾਰਿਆਂ ਨੂੰ ਰਿਹਾਈ ਮੁਯੱਸਰ ਆਏ ਤਾਂ ਕਿ ਜਿਹੜਾ ਨਵਾਂ ਸਾਲ ਹੈ, ਇਹ ਜਿਹੜੀ ਆਫਤ ਅਸੀਂ ਗੁਜ਼ਾਰੀ ਹੈ 2022, 23, 24, 25, ਇਹ ਜਿਹੜੇ 4 ਸਾਲ ਅਸੀਂ ਗੁਜ਼ਾਰੇ ਨੇ, ਇਹ ਸਾਨੂੰ ਹੁਣ ਮਜ਼ੀਦ ਇਹ ਅਜ਼ਾਬ ਤੋਂ ਛੁਟਕਾਰਾ ਮਿਲੇ ਔਰ ਸਾਰਿਆਂ ਵਾਸਤੇ ਕੋਈ ਰਾਹਤ ਦਾ ਸਮਾਂ ਬਣੇ। ਪਰ ਚੱਲਨੇ ਅੱਜ ਦੀ ਪਹਿਲੀ ਖਬਰ ਵਾਲੇ ਪਾਸੇ। ਸੈਨੇਟ ਦੀ ਕਾਇਮਾ ਕਮੇਟੀ ਦੇ ਸਾਹਮਣੇ ਇੱਕ ਮਸਲਾ ਆਇਆ। ਮਸਲਾ ਜਿਹੜਾ ਆਇਆ ਉਹ ਆਇਆ ਕਿ 27 ਅਰਬ 27 ਬਿਲੀਅਨ ਦੇ ਸੋਲਰ ਐਨਰਜੀ ਪ੍ਰੋਜੈਕਟ ਦੇ ਵਿੱਚ ਅਰਬਾਂ ਰੁਪਈਆਂ ਦੀ ਧਾਂਦਲੀ ਹੋਈ। ਇਹ ਜਿਹੜੇ ਸੋਲਰ ਸਨ, ਸੋਲਰ ਪੈਨਲ, ਜ਼ਾਹਿਰ ਹੈ ਤੁਹਾਨੂੰ ਇੱਕ ਤੇ ਲੋਕੀ ਸ਼ਹਿਰਾਂ 'ਚ ਲਵਾਉਂਦੇ ਨੇ ਬੜੇ ਬੜੇ ਪੈਨਲ ਤਾਂ ਕਿ ਇਹ ਜਿਹੜੇ ਵਾਪਡਾ ਨੇ ਡਾਕਾ ਮਾਰਨਾ ਸ਼ੁਰੂ ਕੀਤਾ। ਐਡੀ ਮਹਿੰਗੀ ਬਿਜਲੀ ਹੈ, ਪੂਰੀ ਦੁਨੀਆ ਜਹਾਨ ਤੋਂ ਮਹਿੰਗੀ ਬਿਜਲੀ ਇਸ ਵੇਲੇ ਪਾਕਿਸਤਾਨ 'ਚ ਹੈ। ਉਹਦੇ ਤੋਂ ਲੋਕਾਂ ਨੂੰ ਖਲਾਸੀ ਮਿਲੇ ਤੇ ਲੋਕੀ ਜ਼ਰਾ ਆਪਣੀ ਸਸਤੀ ਬਿਜਲੀ ਅਫੋਰਡੇਬਲ, ਸਸਤੀ ਕੀ ਅਫੋਰਡੇਬਲ ਬਿਜਲੀ ਜਿਹੜੀ ਉਹ ਵਿਚਾਰੇ, ਮਤਲਬ ਉਹ ਸੋਲਰ 'ਤੇ ਵੀ ਲੋਕਾਂ ਨੂੰ ਜਿਹੜਾ ਮੁੱਲ ਪੈਂਦਾ ਹੈ, ਰੇਟ ਪੈਂਦਾ, ਭਾਅ ਪੈਂਦਾ, ਉਹਦਾ ਭਾਅ ਮਤਲਬ ਰੇਟ, ਉਹ ਭਾਓ ਕਹਿ ਦਿੰਦੇ ਨੇ ਉਰਦੂ ਦੇ ਵਿੱਚ, ਤੇ ਭਾਅ ਨੂੰ ਅਸੀਂ ਪੰਜਾਬੀ ਚਾਹੁੰਦੇ ਹਾਂ। ਉਹ ਜਿਹੜੇ ਭਾਅ ਪੈਂਦੀ ਹੈ ਉਹ ਪੂਰੀ ਦੁਨੀਆ ਦੇ ਭਾਅ ਪੈਂਦੀ, ਮਤਲਬ ਕੋਈ ਅਨੋਖੀ ਸਸਤੀ ਨਹੀਂ ਲੱਭਦੀ। ਲੇਕਿਨ ਸਾਡੇ ਵਾਪਡਾ ਵਾਲੀ ਬਿਜਲੀ ਇਹੋ ਜਿਹੀ ਹੈ ਜਿਹੜੀ ਅਮਰੀਕਾ 'ਚ ਵੀ ਓਡੀ ਮਹਿੰਗੀ ਨਹੀਂ ਜਿੱਡੀ ਇੱਥੇ ਹੈ। ਇਸ ਲਈ ਦੁਨੀਆ ਦੀਆਂ ਚਾਂਗਰਾਂ ਨਿਕਲ ਰਹੀਆਂ ਨੇ, ਉਸ ਵਜ੍ਹਾ ਤੋਂ ਲੋਕਾਂ ਸੋਲਰ ਲਾਏ ਨੇ। ਹੁਣ ਸੋਲਰ ਦੀਆਂ ਜਿਹੜੀਆਂ ਪਲੇਟਾਂ ਨੇ, ਇਹਨਾਂ ਨੇ ਸਿੰਧ ਦੇ ਵਿੱਚ ਜਾਂ ਦੂਸਰੀਆਂ ਜਗ੍ਹਾ ਦੇ ਉੱਤੇ ਆਵਾਮ ਨੂੰ ਪਿੰਡਾਂ 'ਚ, ਗੋਠਾਂ 'ਚ, ਕਸਬਿਆਂ ਦੇ ਵਿੱਚ ਸਸਤੀਆਂ ਵੀ ਦਿੱਤੀਆਂ ਨੇ ਜਾਂ ਫ੍ਰੀ ਵੀ ਦਿੱਤੀਆਂ ਨੇ। ਉਹਦੇ 'ਚੋਂ ਜਿਸ ਵੇਲੇ ਵੀ ਤੁਸੀਂ ਕਦੀ ਵੇਖੋਗੇ ਨਾ ਹੁਕਮਰਾਨ, ਇਹਨਾਂ ਦੇ ਸੀਨੇ 'ਚ ਦਰਦ ਉੱਠਦਾ ਕੌਮ ਦਾ। ਉਹ ਜਿਹੜਾ ਦਰਦ ਇਹਨਾਂ 'ਤੇ ਉੱਠਦਾ ਨਾ, ਪੁਲ ਬਣਾਉਣ ਦਾ, ਸਕੂਲ ਬਣਾਉਣ ਦਾ, ਪਲੇਟਾਂ ਦੇਣ ਦਾ, ਲੈਪਟਾਪ ਦੇਣ ਦਾ, ਇਹਦੇ ਵਿੱਚ ਵੀ ਖਾਂਚੇ ਹੁੰਦੇ ਨੇ। ਇਹ ਕੁਝ ਦੇਣਗੇ ਤਾਂ ਪੈਸਾ ਕਮਾਉਣਗੇ ਨਾ, ਅਗਰ ਬੈਠੇ ਰਹੇ ਤਾਂ ਪੈਸਾ ਨਹੀਂ ਕਮਾਉਣਗੇ। ਇਹ ਕੁਝ ਖਰੀਦਣਗੇ, ਕੁਝ ਤੁਹਾਨੂੰ ਦੇਣਗੇ, ਦੇ ਵਿੱਚੋਂ ਖਾਣਗੇ। ਤੁਸੀਂ ਮੇਰੀ ਗੱਲ ਸਮਝੇ? ਇਹਨਾਂ ਦਾ ਹਾਲ ਉਸੇ ਨਾਈ ਵਾਲਾ ਹੈ ਜਿਹੜਾ ਦੇਖ ਤੇ ਬੈਠਾ ਹੈ। ਉਹ ਤੁਹਾਨੂੰ ਥੋੜ੍ਹਾ ਪਾ ਕੇ ਦੇਣ ਡਿਆ, ਆਪ ਆਪਣੇ ਪਾਸੇ ਤੋਂ ਉਹਨੇ, ਮੇਰਾ ਮਤਲਬ ਹੈ ਕਿ ਇੱਕ ਉਹ ਡੋਰਾ ਕੱਢਦਾ ਵਿੱਚੋਂ, ਅੱਧਾ ਉਹਨੇ ਨਾਲ ਵੱਡੀ ਬਾਲਟੀ ਰੱਖੀ ਉਹਦੇ 'ਚ ਪਾ ਲੈਂਦਾ, ਥੋੜ੍ਹਾ ਜਿਹਾ ਤੁਹਾਨੂੰ ਪਾ ਦਿੰਦਾ, ਦੂਸਰੇ ਲਫ਼ਜ਼ਾਂ 'ਚ ਸ਼ੋਰਾ ਤੁਹਾਨੂੰ ਪਾ ਦਿੰਦਾ, ਬੋਟੀਆਂ ਆਪ ਖਾ ਜਾਂਦਾ। ਵੈਸੇ ਪੰਜਾਬੀ 'ਚ ਭੈੜੇ ਬੰਦੇ ਨੂੰ ਵੀ ਸ਼ੋਰਾ ਹੀ ਕਹਿੰਦੇ ਨੇ। ਲੇਕਿਨ ਚਲੋ, ਇਹ ਹੁਣ ਪਤਾ ਉੱਥੇ ਲੱਗਾ ਵੀ 21,000 ਰੁਪਈਏ ਦਾ ਜਿਹੜਾ 21,000 ਦਾ ਜਿਹੜਾ ਸੋਲਰ ਪੈਨਲ ਲੱਭਦਾ ਸੀ, ਉਹ ਹੁਣ 60,000 ਰੁਪਈਏ ਦੇ ਵਿੱਚ ਲੱਭ ਰਿਹਾ। ਮਤਲਬ ਇਹਨਾਂ ਨੇ ਖਰੀਦਿਆ, ਲੱਭ ਰਿਹਾ ਨਹੀਂ, ਖਰੀਦਿਆ ਨਾ। ਜਿਹੜਾ 21,000 ਦਾ 21,000 ਦਾ ਜਿਹੜਾ ਸੋਲਰ ਪੈਨਲ ਮੌਜੂਦ ਸੀ ਮਾਰਕੀਟ 'ਚ, ਉਹ ਇਹਨਾਂ ਨੇ ਸਰਕਾਰ ਨੂੰ ਟੀਕਾ ਲਾਇਆ, ਬਿੱਲ ਉਹਦੇ ਪਾਏ ਨੇ 60,000, 60,000। ਇੰਜ ਲੁੱਟਿਆ ਗਵਰਨਮੈਂਟ ਨੂੰ। ਇਸ ਲਈ ਜਦੋਂ ਇਹ ਚੰਗੇ ਚੰਗੇ ਕੰਮ ਕਰਦੇ ਨੇ ਨਾ, ਤੁਹਾਨੂੰ ਨਜ਼ਰ ਆਉਂਦਾ ਵੀ ਬਈ ਬੜੇ ਚੰਗੇ ਕੰਮ ਕਰਨ ਡਏ ਨੇ, ਉਦੋਂ ਅਸਲ ਦੇ ਵਿੱਚੋਂ ਕਰਕੇ ਇਹ ਬੁੱਲੇ ਲੁੱਟਣ ਡਏ ਹੁੰਦੇ ਨੇ। ਇਹ ਇਹਨਾਂ ਦਾ ਤਰੀਕਾ ਵਾਰਦਾਤ ਹੀ ਹੈ। ਅੱਛਾ ਜੀ, ਅੱਗੇ ਚੱਲਦੇ। ਕੌਮੀ ਅਖਬਾਰਾਂ ਦੀ ਇਹ ਬੜੀ ਜ਼ਬਰਦਸਤ ਖਬਰ ਜੇ। ਔਰ ਜਿਹੜੀ ਪਹਿਲੀ ਖਬਰ ਮੈਂ ਤੁਹਾਨੂੰ ਦਿੱਤੀ ਉਹ ਤਾਂ ਲੁੱਟ ਪੁੱਟ ਕੇ ਤੇ ਮੇਰਾ ਮਤਲਬ ਹੈ ਕਿ ਖਾਓ ਪੀਓ ਤੇ ਹੁਣ ਡਕਾਰ ਮਾਰ ਗਏ ਨੇ। ਇਹ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਉਹ ਪੈਸੇ ਕੌਣ ਖਾ ਗਿਆ। ਇਹ ਐਵੇਂ ਰੌਲਾ ਰੌਲਾ ਪੈਣਾ। ਅੱਛਾ, ਹੁਣ ਤੁਸੀਂ ਸਮਝਦੇ ਹੋਵੋਗੇ ਵੀ ਇਹ ਕਮੇਟੀ ਨੇ ਫਿਰ ਇਹ ਕੰਮ ਕਿਉਂ ਚੁੱਕ ਲਿਆ ਇਕਤਸਾਦੀ ਅਮੂਰ ਦੀ। ਇਹ ਇਹਨਾਂ ਦੀ ਆਪਸ ਦੇ ਵਿੱਚ ਕਿਤੇ ਵੇਲੇ ਖੱਟ-ਫੱਟ ਹੁੰਦੀ ਹੈ ਨਾ, ਅੜ-ਫਸ ਹੁੰਦੀ ਨਾ ਬੰਦਿਆਂ ਦੀ। ਉਹ ਜਿਨ੍ਹਾਂ ਦੀ ਅੜ-ਫਸ ਹੁੰਦੀ ਹੈ ਨਾ, ਉਹ ਬੰਦੇ ਫਿਰ ਕੀ ਕਰਦੇ ਨੇ ਕਿ ਜਦੋਂ ਕਿਸੇ ਹੋਰ ਨੇ ਖਾਧੇ ਹੁੰਦੇ ਨੇ, ਉਹ ਕਮੇਟੀ 'ਚ ਮਾਮਲਾ ਪਵਾ ਦਿੰਦੇ ਨੇ। ਚਲੋ ਇਹਦੀ ਬਿਜ਼ਤੀ ਤੇ ਹੋਵੇ, ਨੇ ਪੈਸੇ ਖਾਧੇ ਨੇ, ਇੰਨਾ ਕੀ ਕੰਮ ਹੁੰਦਾ ਹੈ। ਉਹ ਹੁਣ ਕਮੇਟੀ 2 ਦਿਨ ਗੱਲ ਕਰੇਗੀ, ਉਸ ਤੋਂ ਬਾਅਦ ਇੱਥੇ ਤੇ ਬੰਦੇ ਕਤਲ ਹੋ ਜਾਣ, ਅਗਲੇ ਦਿਨ ਕੋਈ ਨਹੀਂ ਪੁੱਛਦਾ, ਤੇ ਇੱਥੇ ਕਿਹੜੀ ਗੱਲ ਹੋਣੀ। ਅੱਛਾ ਜੀ, ਅੱਗੇ ਚੱਲਨੇ। ਇਸ ਵੇਲੇ ਤੱਕ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਜਿਹੜੀ CCD ਹੈ, ਜਿਹੜੀ ਇਸ ਵੇਲੇ ਕਾਤਲ, ਤੁਸੀਂ ਉਹਨੂੰ ਬ੍ਰਿਗੇਡ ਆਖੋ ਪੰਜਾਬ ਪੁਲਿਸ ਦਾ, ਉਹ ਜਿਹੜੀ ਲੋਕਾਂ ਨੂੰ ਮਾਰੀ ਆਉਂਦੀ। ਔਰ ਇਸ ਵੇਲੇ ਤੱਕ ਇੱਕ ਪਟੀਸ਼ਨ ਪਈ ਹੈ ਲਾਹੌਰ ਹਾਈ ਕੋਰਟ ਦੇ ਵਿੱਚ ਕਿ 2,200 ਬੰਦਿਆਂ ਨੂੰ, ਇਹ ਉਹ ਨੇ ਜਿਨ੍ਹਾਂ ਦਾ ਨਾਂ ਪਤਾ, ਚੀਜ਼ਾਂ ਸਾਹਮਣੇ ਨੇ, ਬਾਕੀ ਤਾਂ ਪਤਾ ਨਹੀਂ ਕਿੰਨੇ ਕੁ ਮਾਰ ਛੜੇ ਨੇ। ਇਹ 2,200 ਬੰਦੇ ਨਜਾਇਜ਼ ਇਹਨਾਂ ਨੇ ਜਾਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਕੀਤੇ ਨੇ। ਅੱਛਾ, ਠੀਕ ਹੋ ਗਿਆ। ਇਹ ਕੇਸ ਪ੍ਰੀਟੈਕਸ ਦੇ ਵਿੱਚ ਇਹ ਕਤਲ ਕਰਦੇ ਨੇ, ਠੀਕ ਤੇ ਨਹੀਂ ਇਹ ਗੱਲ, ਲੇਕਿਨ ਮੈਂ ਵੈਸੇ ਮੁਹਾਵਰਾ ਤਾਂ ਨਾ ਵੀ ਠੀਕ ਹੋ ਗਿਆ ਜੀ, ਕਰ ਦਿੱਤੇ ਤੁਸੀਂ 2,200 ਬੰਦੇ। ਪ੍ਰੀਟੈਕਸ ਕੀ ਇਹਨਾਂ ਦਾ ਇਸ 2,200 ਬੰਦੇ ਨੂੰ ਕਤਲ ਕਰਨ ਦਾ? ਪ੍ਰੀਟੈਕਸ ਜਨਾਬ ਸਾਰੇ ਜਿਹੜੇ ਦਾਨਿਸ਼ਵਰ ਨੇ ਇੱਥੇ ਤੇ ਦਾਨਿਸ਼ਮੰਦ ਨੇ, ਸਾਡੀ ਬਾਜੀ ਮਰੀਮ ਸਫਦਰ ਦੇ ਇਰਦ ਗਿਰਦ, ਉਹ ਸਾਰੇ ਆਉਂਦੇ ਨੇ ਕਿ
ਜਰਾਇਮ ਕੰਟਰੋਲ ਕਰਨ ਦਾ ਇੱਕ ਹੀ ਤਰੀਕਾ ਹੈ, ਪੁਲਿਸ ਮੁਕਾਬਲਾ ਕਰੋ ਤੇ ਮੁਜਰਮ ਨੂੰ ਮਾਰ ਦਿਓ। ਜੁਰਮ ਜਦੋਂ ਮੁਜਰਮ ਮਾਰ ਦਿਓਗੇ ਤੇ ਲੋਕੀ ਡਰਦੇ ਜੁਰਮ ਨਹੀਂ ਕਰਨਗੇ, ਔਰ ਵੈਸੇ ਵੀ ਉਹੀ ਮੁਜਰਮ ਬਾਰ-ਬਾਰ ਜੁਰਮ ਕਰਦਾ, ਉਹਨੂੰ ਹੀ ਕਤਲ ਕਰ ਦਿਓ, ਮਾਮਲਾ ਖਤਮ ਹੋ ਗਿਆ। ਇਹ ਇਹਨਾਂ ਨੇ ਨਵਾਂ ਫਾਰਮੂਲਾ ਕੱਢਿਆ। ਬਾਜੀ ਔਰ ਉਹਨਾਂ ਦੇ ਇਰਦ ਗਿਰਦ ਜਿਹੜੇ ਬਾਜੀ ਦਾਨਿਸ਼ਮੰਦ ਤੇ ਬਾਜੀ ਦਾਨਿਸ਼ਮੰਦ ਦੇ ਇਰਦ ਗਿਰਦ ਜਿਹੜੇ ਬੈਠੇ ਹੋਏ ਬੰਦੇ ਨੇ, ਉਹਨਾਂ ਨੇ ਇਹ ਤਰੀਕਾ ਵਾਰਦਾਤ ਕੱਢਿਆ। ਇਹਦੇ ਨਾਲ ਡਰ ਵੀ ਫੈਲਦਾ। ਅੱਛਾ, ਇਹ ਲੱਗਦਾ CCD ਵਾਲਾ ਕੰਮ ਇਸੇ ਤੋਂ ਹੀ ਹੈ। ਅਸਲ ਦੇ ਵਿੱਚ ਦਿਖਾਉਂਦੇ ਇਹ ਹੀ ਨੇ ਕਿ ਅਸੀਂ ਮੁਜਰਮਾਂ ਨੂੰ ਮਾਰ ਰਹੇ, ਲੇਕਿਨ ਅਸਲ ਦੇ ਵਿੱਚ ਜਿਹੜਾ ਚੌਧਰੀ ਸਾਹਿਬ ਦਾ ਵੱਡਾ ਨੈਰੇਟਿਵ ਹੈ ਵੀ ਬੰਦਿਆਂ ਨੂੰ ਯਰਕਾ ਕੇ ਰੱਖੋ, ਡਰਾ ਕੇ ਰੱਖੋ। ਹੁਣ ਸਿਆਸੀ ਬੰਦੇ ਵੀ ਡਰਦੇ ਨੇ ਕਿ ਯਾਰ ਮੈਨੂੰ, ਜਿਹੜਾ ਸਿਆਸੀ ਬੰਦੇ ਡਰਦੇ ਨੇ ਕਿ ਯਾਰ ਮੈਨੂੰ ਫੜ ਕੇ ਪਾਰ ਹੀ ਨਾ ਕਰ ਦੇਣ CCD ਦੇ ਥਰੂ। ਜਦੋਂ ਇੱਕ ਸਕੁਆਡ ਬਣਾ ਲਿਆ, ਡੈਥ ਸਕੁਆਡ ਬਣਾ ਦਿੱਤਾ, ਤਾਂ ਜਿਹਨੂੰ ਮਰਜ਼ੀ ਮਾਰਦਾ ਫਿਰੇ। ਇਹ ਬੁਨਿਆਦੀ ਤੌਰ ਤੇ ਚੌਧਰੀ ਸਾਹਿਬ ਇਹਨਾਂ ਦੇ ਨਾਲ ਹੀ ਹੈ। ਚੌਧਰੀ ਸਾਹਿਬ ਦੇ ਜਿਹੜੇ ਸੈਕਟਰ ਕਮਾਂਡਰ ਤੇ ਇੱਧਰ ਉੱਧਰ ਨੇ, ਉਹ ਕਿਉਂ ਪਿੱਛੇ ਖੜੇ ਨੇ? ਉਹ ਇਸ ਤੋਂ ਪਿੱਛੇ ਖੜੇ ਨੇ ਕਿ ਉਹਨਾਂ ਦਾ ਵੀ ਕੰਮ ਪੂਰਾ ਹੋਣ ਡਿਆ, ਇਹਨਾਂ ਦਾ ਵੀ ਹੋਣ ਡਿਆ ਤੇ ਉਹਨਾਂ ਦਾ ਵੀ ਹੋਣ ਡਿਆ। ਪੁਲਿਸ ਵਾਲੇ ਵੀ ਪੈਸੇ ਪੂਸੇ ਫੜ ਕੇ ਬੰਦੇ ਮਾਰੀ ਆਉਣਗੇ ਆਉਣ ਵਾਲੇ ਟਾਈਮ 'ਚ, ਤੇ ਸੈਕਟਰ ਕਮਾਂਡਰ ਤੇ ਉਹਨਾਂ ਨੂੰ ਤਾਂ ਸਾਰੀ ਜਿਹੜੀ ਅਸਾਈਨਮੈਂਟ ਹੀ ਇਹ ਲੱਭੀ ਵੀ ਲੋਕਾਂ ਨੂੰ ਯਰਕਾ ਕੇ, ਡਰਾ ਕੇ, ਘਬਰਾ ਕੇ ਰੱਖੋ। ਜਦੋਂ ਤੁਸੀਂ ਇੰਨਾ ਬੰਦਾ ਮਾਰ ਛੱਡੋਗੇ, 2200 ਬੰਦਾ, ਅਗਰ ਇਹਨਾਂ ਨੇ ਅੱਲਾ ਮਾਫ ਕਰੇ ਕੋਈ 2-4 ਹਜ਼ਾਰ ਬੰਦਾ ਹੋਰ ਮਾਰ ਦਿੱਤਾ, ਤੇ ਲੋਕਾਂ ਤੇ ਲੁਕਦੇ ਫਿਰਨਾ ਪੁਲਿਸ ਨੂੰ ਵੇਖ ਕੇ। ਇਹ ਹੀ ਚਾਹੁੰਦੇ ਨੇ ਚੌਧਰੀ ਸਾਹਿਬ ਕਿ ਇੰਨਾ ਕਿ ਡਰ ਫੈਲਾ ਦਿਓ ਵੀ ਕੋਈ ਮੇਰੇ ਅੱਗੇ ਆਵਾਜ਼ ਚੁੱਕਣ ਵਾਲਾ ਨਾ ਰਹਿ ਜਾਏ। ਇਹ ਜਿਹੜੇ ਡਿਕਟੇਟਰ ਹੁੰਦੇ ਨੇ ਜਿੱਥੇ ਵੀ, ਇਹ ਡਰਾ ਕੇ ਹਕੂਮਤ ਕਰਦੇ ਨੇ, ਪਿਆਰ ਨਾਲ ਨਹੀਂ। ਇਹ ਚਾਹੁੰਦੇ ਹੀ ਨਹੀਂ ਕਰਨਾ। ਉਹ ਸਮਝਦੇ ਨੇ ਪਿਆਰ ਦੇ ਉੱਤੇ ਖਰਚਾ ਬਹੁਤਾ ਆਉਂਦਾ ਹੈ ਤੇ ਉਹਦਾ ਫਾਇਦਾ ਥੋੜ੍ਹੀ ਦੇਰ ਰਹਿੰਦਾ ਹੈ। ਮਤਲਬ ਅਸੀਂ ਆਵਾਮ ਨਾਲ ਪਿਆਰ ਕਰਾਂਗੇ ਤੇ ਆਵਾਮ 6 ਮਹੀਨਿਆਂ ਬਾਅਦ ਭੁੱਲ ਜਾਏਗੀ ਜਿਹੜਾ ਪਿਆਰ ਕਰਦਾ ਹੈ, ਤੇ ਉਹਦੇ ਖਿਲਾਫ ਗੱਲਾਂ ਕਰਨਾ ਸ਼ੁਰੂ ਕਰ ਦੇਗੀ। ਤੇ ਜਿਹੜਾ ਲਿੱਤਰ ਪੌਲਾ ਕਰਦਾ, ਉਹਦੇ ਕੋਲ ਡਰਦੇ ਜਿਹੜੇ ਨੇ ਯਰਕ ਕੇ ਬਹੁਤਾ ਚਿਰ ਜਨਾਬ ਤੁਰੇ ਰਹਿਣਗੇ ਉਹਦੇ ਨਾਲ। ਇਹ ਇਹਨਾਂ ਦੀ ਸੋਚ ਹੈ, ਇਹ ਇਹਨਾਂ ਦਾ ਪਿੱਛੇ ਫਾਰਮੂਲਾ ਹੈ। ਇੱਕ ਪਾਸੇ ਤੇ ਇਹ ਮਾਰੀ ਜਾ ਰਹੇ ਨੇ ਬੰਦਿਆਂ ਨੂੰ ਤਾਂ ਕਿ ਲੋਕੀ ਡਰੀ ਜਾਣ, ਦੂਜਾ ਜੀ ਜੁਰਮ ਵੀ ਖਤਮ ਕਰ ਰਹੇ ਕਿਉਂਕਿ ਮੁਜਰਮ ਹੀ ਖਤਮ ਕਰ ਰਹੇ। ਇਹ ਵਾਰਦਾਤਾਂ ਪਾ ਰਹੇ ਨੇ। ਲੇਕਿਨ ਹੁਣ ਸਾਹਮਣੇ ਜਿਹੜੀ ਰਿਪੋਰਟ ਆਈ ਹੈ, ਉਹ ਇਹ ਆਈ ਹੈ, ਕੌਮੀ ਅਖਬਾਰਾਂ ਦੀ ਰਿਪੋਰਟ ਹੈ, ਇਹ ਜਿਹੜੇ ਮੁਲਕ ਦੇ ਵਿੱਚ ਅਖਬਾਰਾਂ ਛਪ ਰਹੇ ਨੇ, ਕਿ ਪਿਛਲੇ 4 ਮਹੀਨਿਆਂ 'ਚ ਘੱਟੋ ਘੱਟ 100 ਪੁਲਿਸ ਅਹਿਲਕਾਰ ਐਸੇ ਫੜੇ ਗਏ ਨੇ, ਐਸੇ ਪੁਲਿਸ ਅਹਿਲਕਾਰ ਜਿਹੜੇ ਗ੍ਰਿਫਤਾਰ ਹੋਏ ਨੇ। ਕਰਨ ਤੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਰਹੇ ਨੇ। 100 ਪੁਲਿਸ ਅਹਿਲਕਾਰ ਜਿਹੜੇ ਨੇ ਉਹ ਅਰੈਸਟ ਹੋਏ ਨੇ, ਜਿਹੜੇ ਡਕੈਤੀ, ਫਰਾਡ, ਕਤਲ, ਜਿਨਸੀ ਜ਼ਿਆਦਤੀ ਤੇ ਲੁੱਟਮਾਰ ਦੇ ਇਲਜ਼ਾਮਾਤ ਦੇ ਵਿੱਚ ਗ੍ਰਿਫਤਾਰ ਹੋਏ ਨੇ, ਜਿਨ੍ਹਾਂ ਦੇ ਉੱਤੇ ਇਲਜ਼ਾਮਾਤ ਨੇ ਕਿ ਉਹ ਇਹਨਾਂ ਕੰਮਾਂ ਦੇ ਵਿੱਚ ਮੁਲਵਸ ਨੇ। 100। ਲੇਕਿਨ ਉਹਨਾਂ ਦੇ ਵਿੱਚੋਂ ਇੱਕ ਬੰਦੇ ਦਾ ਵੀ ਇਹਨਾਂ ਨੇ ਜਾਲੀ ਪੁਲਿਸ ਮੁਕਾਬਲਾ ਨਹੀਂ ਕੀਤਾ। ਕਰਨਾ ਚਾਹੀਦਾ ਸੀ? ਨਹੀਂ। ਮੈਂ ਕਿਸੇ ਵੀ ਜਾਲੀ ਪੁਲਿਸ ਮੁਕਾਬਲੇ, ਮਾਵਰਾਏ ਅਦਾਲਤ ਕਤਲ ਦੇ ਖਿਲਾਫ ਹੈ। ਉਹ ਬੇਸ਼ੱਕ ਪੁਲਿਸ ਵਾਲਾ ਹੋਵੇ, ਮੁਜਰਮ ਹੋਵੇ, ਕੋਈ ਵੀ, ਰੂਲ ਆਫ ਲਾਅ ਦੇ ਤਹਿਤ ਚੱਲੋ ਸਾਰਿਆਂ ਲਈ। ਇਹ ਨਹੀਂ ਮੈਂ ਆਖਣ ਡਿਆ ਵੀ ਇਹਨਾਂ ਨੂੰ ਵੀ ਮਾਰ ਦੇਣਾ ਸੀ। ਮੈਂ ਸਿਰਫ ਤੁਹਾਨੂੰ ਦੱਸਣ ਡਿਆ ਵੀ ਕਿੱਡਾ ਇਹਨਾਂ ਦਾ ਜਿਹੜਾ ਇਨਸਾਫ ਹੈ ਉਹ ਵੀ ਸਿਲੈਕਟਿਵ ਹੈ, ਇਹਨਾਂ ਦੀ ਜਿਹੜੀ ਨਾ ਇਨਸਾਫੀ ਹੈ ਉਹ ਵੀ ਸਿਲੈਕਟਿਵ ਹੈ। ਸਮਝ ਰਹੇ ਹੋ ਨਾ? ਇਹ ਇਹਨਾਂ ਨੇ ਹੁਣ ਜਿਹੜਾ ਕੰਮ ਕੀਤਾ ਹੈ, ਇਹ ਜਿਹੜੇ 100 ਬੰਦੇ ਨੇ ਘੱਟੋ ਘੱਟ ਮੈਂ ਤੁਹਾਨੂੰ ਦੱਸਿਆ, ਇਹ ਹੁਣ ਮੈਨੂੰ ਇਹ ਤੁਸੀਂ ਦੱਸੋ ਕਿ ਇਹਨਾਂ ਦੇ ਵਿੱਚੋਂ ਵੀ ਤਾਂ ਕਿਸੇ ਦਾ ਕਰ ਹੀ ਸਕਦੇ ਸਨ, ਕਿਉਂਕਿ ਪੇਟੀ ਭਾਈ ਨੇ ਇੱਥੇ ਕਾਨੂੰਨ, ਉਹ ਜਿਹੜਾ ਮੁਜਰਮ ਮਾਰ ਕੇ ਜਾਨ ਛੁਡਾਣੀ, ਉਹ ਕੰਮ ਇਹਨਾਂ ਨੇ ਮੁਕੰਮਲ ਜਿਹੜਾ ਬਦਲ ਦਿੱਤਾ। ਅੱਛਾ ਜੀ, ਅੱਗੇ ਚੱਲਨੇ ਅਗਲੀ ਖਬਰ। ਇੱਕ ਲਾਹੌਰੀ ਨੇ ਅਮਰੀਕੀ ਦੇ ਕੋਲੋਂ ਪੁੱਛਿਆ ਵੀ ਇੱਥੇ ਤੁਹਾਡੇ ਕੋਈ ਚੋਰ ਚਾਰ ਹੋਣ ਤਾਂ ਤੁਸੀਂ ਉਹਨਾਂ ਦੇ ਨਾਲ ਕੀ ਸਲੂਕ ਕਰਦੇ ਹੋ। ਉੱਤੇ ਤੁਹਾਨੂੰ ਮੈਂ ਦਿੱਤੀ ਹੈ ਨਾ ਐਗਜ਼ਾਮਪਲ, ਜਿਹੜੀ ਆਪਣਾ ਜਿਹੜੀ ਸੋਲਰ ਦੇ ਵਿੱਚ ਉਹਨਾਂ ਨੇ ਦਾ ਲਾਇਆ ਹੈ 27 ਅਰਬ ਦਾ। ਉਹ ਇੱਕ ਪਾਕਿਸਤਾਨੀ ਨੇ ਅਮਰੀਕੀ ਨੂੰ ਪੁੱਛਿਆ ਵੀ ਤੁਹਾਡੇ ਕੋਈ ਚੋਰ ਹੋਵੇ ਤਾਂ ਉਹਦੇ ਨਾਲ ਕੀ ਕਰਦੇ ਹੋ। ਉਹਨਾਂ ਕਿ ਉਹਨੂੰ ਚੰਗੀ ਰੋਟੀ ਦੇਈਦੀ, ਪਰ ਜੇਲ੍ਹ ਦੇ ਵਿੱਚ ਰੱਖੀਦਾ, ਜੇਲ੍ਹ 'ਚ ਉਹਨੂੰ ਚੰਗੀ ਰੋਟੀ ਦੇਈਦੀ, ਉਹਦਾ ਖਿਆਲ ਕਰੀਦਾ, ਪਰ ਉਹਨੂੰ ਜੇਲ੍ਹ 'ਚ ਰੱਖੀਦਾ। ਇਹ ਸੁਣੋ ਜ਼ਰਾ ਪਾਕਿਸਤਾਨੀ ਨੇ ਕੀ ਜਵਾਬ ਦਿੱਤਾ ਵੀ ਅਸੀਂ ਪਾਕਿਸਤਾਨ 'ਚ ਕੀ ਕਰਨੇ। ਅੱਛਾ ਵਾ ਚੌਧਰੀ, ਇੱਕ ਲਾਹੌਰੀਏ ਨੇ ਅਮਰੀਕਨ ਗੋਰੇ ਕੋਲ ਸਵਾਲ ਪੁੱਛਿਆ, ਪਰ ਤੁਸੀਂ ਚੋਰ ਨਾਲ ਕੀ ਸਲੂਕ ਕਰਦੇ ਹੋ। ਅੱਛਾ। ਉਹਨੇ ਆਖਿਆ ਅਸੀਂ ਅੱਛਾ ਖਾਣਾ ਦਿੰਨੇ ਆ, ਅੱਛੇ ਕੱਪੜੇ ਦਿੰਨੇ ਆ, ਅੱਛਾ ਸਲੂਕ ਕਰਨੇ ਆ। ਸਹੀ ਹੈ। ਉਹਨੇ ਆਖਿਆ ਤੇ ਕੁਝ ਵੀ ਨਹੀਂ ਆ, ਤੁਸੀਂ ਬਹੁਤ ਪਿੱਛੇ ਰਹਿ ਗਏ ਹੋ। ਅਸੀਂ ਚੋਰ ਨੂੰ ਸਾਰੇ ਰਲ ਕੇ ਵੋਟ ਦਿੰਨੇ ਆ, ਉਹਨੂੰ ਮੁਲਕ ਦਾ ਵਜ਼ੀਰ ਆਜ਼ਮ ਬਣਾਤਾ। ਸੁਣ ਲਿਆ ਜੀ, ਅਸਲ ਦੇ ਵਿੱਚ ਇਹ ਹੋਣ ਡਿਆ ਇਸ ਮੁਲਕ ਦੇ ਵਿੱਚ। ਜਿਹੜਾ ਜਿੱਡਾ ਵੱਡਾ ਚੋਰ ਹੈ ਉਹਦੇ ਨਾਲ ਓਡਾ ਹੀ ਚੰਗਾ ਜਿਹੜਾ ਉਹ ਸਲੂਕ ਹੋ ਰਿਹਾ, ਤੇ ਅਸੀਂ ਉਹਨਾਂ ਨੂੰ, ਸਾਡੇ ਚੌਧਰੀ ਸਾਹਿਬ ਨੇ ਚੁੱਕ ਕੇ ਉਹਨਾਂ ਨੂੰ ਸਾਡੇ ਸਿਰਾਂ ਦੇ ਉੱਤੇ ਬਾਤਾ। ਅੱਛਾ ਜੀ, ਇਹ ਅਗਲੇ ਪਾਸੇ ਇੱਕ ਖਬਰ ਬੜੀ ਹੈਰਾਨਕੁਨ ਹੈ। ਇੱਕ ਖਾਤੂਨ ਪਿਛਲੇ ਦਿਨੋਂ, ਇਹਨਾਂ ਨੂੰ ਤੁਸੀਂ ਟਿਕਟੋਕਰ ਕਹਿ ਲਓ, ਮਤਲਬ ਇਹ ਕੋਈ, ਮੇਰਾ ਨਹੀਂ ਖਿਆਲ ਕੋਈ ਇਤਨੇ ਪੜ੍ਹੇ ਲਿਖੇ ਵੀ ਨੇ ਇਹ मोहतरमा, और
ਇਹ ਉੱਥੇ ਟਿਕਟੌਕ ਵਗੈਰਾ ਬਣਾਉਂਦੇ ਸਨ ਪ੍ਰੋ PTI। ਮੈਂ ਕਿਉਂਕਿ ਲੰਡਨ ਕਈ ਵਾਰੀ ਗਿਆ ਜਲਸੇ ਵਲਸੇ ਕਰਨ, ਜਦੋਂ ਸਫ਼ਰ ਕਰ ਸਕਦਾ ਸਾਂ ਜਿਨ੍ਹਾਂ ਦਿਨਾਂ ਦੇ ਵਿੱਚ, ਤਾਂ ਉਦੋਂ ਕਰਦਾ ਸਾਂ। ਪੂਰੀ ਦੁਨੀਆ 'ਚ ਮਤਲਬ ਪੂਰੀ ਦੁਨੀਆ ਦਾ ਮਤਲਬ ਹੈ ਯੂਰਪ ਦੇ ਚੰਦ ਮੁਲਕ ਜਿੱਥੇ ਜਾ ਸਕਦੇ। ਬਾਕੀ ਤਾਂ ਮੈਂ ਤੁਹਾਨੂੰ ਇੰਨੀ ਵਾਰੀ ਦੱਸਿਆ ਹੈ ਵੀ ਜਾਂ ਤੁਸੀਂ ਮਿਡਲ ਈਸਟ ਗਏ, ਮਿਡਲ ਈਸਟ ਇਵੇਂ ਹੀ ਹੈ ਸਾਡੇ ਚੌਧਰੀ ਆਸਤੇ ਪੂਰੇ ਦਾ ਪੂਰਾ, ਜਿਹੜਾ ਪੂਰਾ ਮਿਡਲ ਈਸਟ ਜਿੰਨਾ ਮਸ਼ਰਕੇ ਵਸਤਾ ਹੈ, ਜਿੰਨੇ ਵੀ ਮੁਲਕ ਨੇ ਉੱਥੇ ਤੁਸੀਂ ਭਾਵੇਂ ਕਿਤੇ ਇਬਾਦਤ ਕਰਨ ਜਾਓ ਤੇ ਭਾਵੇਂ ਕਿਤੇ ਹੋਰ, ਉਹ ਉਹਨਾਂ ਵਾਸਤੇ ਇਵੇਂ ਹੀ ਹੈ ਜਿਵੇਂ ਗੁਜਰਾਂਵਾਲਾ ਫੈਸਲਾਬਾਦ ਹੈ, ਬਲਕਿ ਸੌਖਾ ਹੈ। ਗੁਜਰਾਂਵਾਲੇ ਫੈਸਲਾਬਾਦ ਦੇ ਵਿੱਚ ਇੱਕ ਫਾਇਦਾ ਇਹ ਹੈ ਕਿ ਜੇ ਪੁਲਿਸ ਇਸਤੇਮਾਲ ਕਰਨ ਨਾ, ਵੈਸੇ ਤਾਂ ਚੋਰੀ ਕਰਦਾ ਹੀ ਘੱਟ ਹੈ ਪੁਲਿਸ, ਉਹਨਾਂ 'ਤੇ ਇਤਬਾਰ ਨਹੀਂ ਕਰਦੇ, ਲੇਕਿਨ ਅਗਰ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਏ ਵੀ ਫਲਾਣੇ ਬੰਦੇ ਨੂੰ ਅੱਜ ਨੱਪੂ ਹੋ, ਤੇ ਉਹ ਅਗਰ ਉਹਨਾਂ ਦਾ ਤੁਹਾਡੇ ਨਾਲ ਤਲਕ ਹੋਵੇ ਤਾਂ ਚੁੱਪ ਕਰਕੇ ਤੁਹਾਨੂੰ ਮੈਸੇਜ ਕਰ ਦਿੰਦੇ ਨੇ, ਫੋਨ ਕਰ ਦਿੰਦੇ ਨੇ ਵੀ ਚੌਧਰੀ ਸਾਹਿਬ ਨਿਕਲ ਜਾਓ, ਤੁਹਾਨੂੰ ਪੈਣ ਲੱਗੇ ਨੇ, ਵੀਗੋ ਡਾਲੇ ਵਾਲੇ ਤੁਹਾਨੂੰ ਪੈਣ ਲੱਗੇ ਨੇ, ਅੱਗੇ ਪਿੱਛੇ ਹੋ ਜਾਓ। ਇਸ ਲਈ ਇਹ ਪੁਲਿਸ ਵਾਲਿਆਂ ਨੂੰ ਦੱਸਦੇ ਨਹੀਂ। ਤੇ ਪਾਕਿਸਤਾਨ ਦੇ ਵਿੱਚ ਤੇ ਫਿਰ ਵੀ ਕਿਸੇ ਨਾ ਕਿਤੇ ਤੁਹਾਡਾ ਕੋਈ ਬੱਚਤ, ਕੋਈ ਭੈਣ ਭਰਾ ਅੱਗਾ ਪਿੱਛਾ। ਇਹਨਾਂ ਮੁਲਕਾਂ 'ਚ ਤੁਸੀਂ ਕਿਤੇ ਵੀ ਜਾਓ, ਅਗਰ ਤੁਹਾਡੀ ਚੌਧਰੀ ਸਾਹਿਬ ਦੇ ਨਾਲ ਕਿਸੇ ਲੈਵਲ ਦੇ ਉੱਤੇ ਕੋਈ ਤਾਲਮੇਲ ਨਹੀਂ ਹੈਗਾ, ਮੇਰੀ ਗੱਲ ਸਮਝਦੇ ਨਾ, ਉਹ ਕਈ ਵਾਰੀ ਐਂਟੀਨਾ ਸਿਗਨਲ ਫੜਦਾ ਹੈ ਨਾ, ਹੁਣ ਅਗਰ ਤੇ ਇੱਥੇ ਬਹਿ ਕੇ ਮੈਂ ਐਂਟੀਨੇ ਦਾ ਸਿਗਨਲ ਫੜਾਂ, ਮਤਲਬ ਕਿ ਐਂਟੀਨਾ ਨਾ ਫੜਾਂ, ਤੁਹਾਡੇ ਦੰਦ ਕੱਢਣ ਲੱਗ ਪਏ ਹੋ, ਐਂਟੀਨੇ ਦਾ ਸਿਗਨਲ ਫੜਨ ਦੀ ਮੈਂ ਗੱਲ ਕਰ ਰਿਹਾ। ਐਂਟੀਨਾ ਤਾਂ ਜ਼ਾਹਿਰ ਫੜੋਗੇ ਤਾਂ ਬਿਜਲੀ ਪਏਗੀ ਅਸਮਾਨੀ, ਤੁਹਾਨੂੰ ਉੱਤੇ ਐਂਟੀਨਾ ਹੁੰਦਾ ਲੱਗਾ। ਐਂਟੀਨੇ ਦੇ ਸਿਗਨਲ ਅਗਰ ਫੜੀਏ ਤੇ ਫਿਰ ਉਹ ਸਿਗਨਲ ਤੇ ਆਉਂਦੇ ਰਹਿੰਦੇ ਨੇ ਹਰ ਬੰਦੇ ਨੂੰ। ਜਿਹੜਾ ਬੰਦਾ ਫਿਰ ਸਿਗਨਲ ਫੜਦਾ ਨਾ, ਉਹਨੂੰ ਥੋੜ੍ਹੀ ਜਿਹੀ ਆਸਾਨੀ ਹੁੰਦੀ, ਉਹ ਮਿਡਲ ਈਸਟ ਵੀ ਫਿਰ ਸਕਦਾ ਹੈ, ਸਮਝਦੇ ਹੋ ਨਾ, ਉਹ ਹੋਰ ਵੀ ਇੱਧਰ ਉੱਧਰ ਜਾ ਆ ਸਕਦਾ। ਤੇ ਜਿਹੜਾ ਬੰਦਾ ਸਿਗਨਲ ਨਹੀਂ ਫੜਦਾ, ਉਹ ਫਿਰ ਚੰਦ ਮੁਲਕ ਨੇ ਦੁਨੀਆ ਦੇ ਵਿੱਚ, ਉਹ ਮੇਰੇ ਖਿਆਲ ਦੇ ਵਿੱਚ ਤੇ ਕੋਈ 5-7 ਨੇ, ਇਸ ਤੋਂ ਜ਼ਿਆਦਾ ਨਹੀਂ। ਇਹ ਨਾ ਸਮਝਣਾ ਕਿ ਯੂਰਪ ਦੇ 25-30 ਮੁਲਕ ਨੇ ਤੇ ਉਹ ਸਾਰੇ ਦੇ ਸਾਰੇ ਹੀ, ਮੇਰਾ ਮਤਲਬ ਹੈ ਕਿ ਉੱਥੇ ਤੁਸੀਂ ਕਿਤੇ ਵੀ ਹੋਵੋ ਤੇ ਤੁਸੀਂ ਸੇਫ ਨਹੀਂ। ਉਹ ਮੇਰਾ ਖਿਆਲ ਪੂਰੀ ਦੁਨੀਆ 'ਚ 5-7 ਮੁਲਕ ਨੇ, ਉਹ ਵੀ ਹੁਣ ਕਿੰਨੇ ਕੁ ਸੇਫ ਨੇ ਇਹ ਅੱਲਾ ਹੀ ਜਾਣਦਾ। ਉੱਥੇ ਵੀ ਤੁਹਾਡੀ ਜ਼ਿੰਦਗੀ ਜਾਨ ਕਿੰਨੀ ਕੁ ਸੇਫ ਹੈ ਉਹ ਵੀ ਰੱਬ ਨੂੰ ਹੀ ਪਤਾ ਹੈ। ਲੇਕਿਨ ਬਹਰਹਾਲ ਚਲੋ, ਉੱਥੇ ਚੌਧਰੀ ਸਾਹਿਬ ਖੁੱਲ੍ਹੇ ਹੀ ਵੀਗੋ ਡਾਲੇ ਨਹੀਂ ਭਜਾਈ ਫਿਰਦੇ, ਖੁੱਲ੍ਹੇ ਹੀ ਤੁਹਾਨੂੰ ਨੱਪੀ ਨਹੀਂ ਫਿਰਦੇ, ਤੇ ਉੱਥੇ ਥੋੜ੍ਹੀ ਜਿਹੀ ਇਹ ਬੱਚਤ ਹੈ। ਬਾਕੀ ਤੇ ਉੱਥੇ ਮੈਂ ਦੱਸਿਆ ਤੁਹਾਨੂੰ ਵੀ ਗੁਜਰਾਂਵਾਲਿਓਂ ਬੰਦਾ ਫੜਨਾ ਔਖਾ ਹੈ, ਮਿਡਲ ਈਸਟ ਦੇ ਵਿੱਚੋਂ ਉਹਨਾਂ ਵਾਸਤੇ ਬੰਦਾ ਫੜਨਾ ਜਿਹੜਾ ਉਹ ਬਹੁਤਾ ਸੌਖਾ ਹੈ। ਬਲਕਿ ਗੁਜਰਾਂਵਾਲੇ ਦੇ ਵਿੱਚ ਫੜਨਗੇ, ਕੋਈ ਹਾਈ ਕੋਰਟ, ਕੋਈ ਰੌਲਾ, ਕੋਈ ਵਕੀਲ, ਕੋਈ ਪੇਸ਼ ਕਰਨਾ ਪਏਗਾ। ਮਿਡਲ ਈਸਟ 'ਚ ਬੰਦਾ ਚੁੱਕਿਆ ਤੇ ਕਈ ਵਾਰੀ ਉਹ ਤੁਹਾਨੂੰ ਯਾਦ ਨਹੀਂ, 2 ਬੰਦੇ ਸਾਡੇ ਚੁੱਕੇ ਨੇ ਸੋਸ਼ਲ ਮੀਡੀਆ ਦੇ, 2 ਮੁੰਡੇ, ਉਹਨਾਂ ਨੂੰ ਹੁਣ ਮੇਰਾ 1.5 ਸਾਲ ਹੋਣ ਵਾਲਾ ਹੈ ਉਹਨਾਂ ਨੂੰ ਚੁੱਕਿਆ। ਨਾ ਉਹਨਾਂ ਨੂੰ ਕਿਸੇ ਅਦਾਲਤ 'ਤੇ ਕਿਸੇ ਨੇ ਪੇਸ਼ ਕੀਤਾ, ਨਾ ਉਹਨਾਂ ਦਾ ਪਤਾ ਕਿੱਥੇ ਨੇ, ਉਹ ਬਸ ਇਹ ਪਤਾ ਵੀ ਕਿੱਥੇ ਨੇ, ਜੇਲ੍ਹ 'ਚ ਨੇ। ਉਹਨਾਂ ਦੇ ਘਰ ਵਾਲੇ ਇੱਕ ਅੱਧੀ ਵਾਰੀ ਮਿਲ ਵੀ ਸਕੇ ਨੇ, ਲੇਕਿਨ ਉਹ ਕਿਸੇ ਨੂੰ ਨਹੀਂ ਪਤਾ ਵੀ ਉਹ ਕਿਸ ਜੁਰਮ ਚੁੱਕੇ ਨੇ। ਕੋਈ ਨਾ ਸਵਾਲ, ਨਾ ਜਵਾਬ, ਨਾ ਅਦਾਲਤ। ਉੱਥੇ ਤੇ ਇਹਨਾਂ ਦਾ ਕੰਮ ਸਭ ਤੋਂ ਜ਼ਿਆਦਾ ਜ਼ਬਰਦਸਤ ਹੈ, ਉੱਥੇ ਤੇ ਕੋਈ ਜਵਾਬ ਸਵਾਲ ਕਰਨ ਦੀ ਵੀ ਲੋੜ ਨਹੀਂ। ਇਸ ਲਈ ਹੁਣ ਇਹ ਖਾਤੂਨ ਬਹਰਹਾਲ, ਜਿਸ ਵੇਲੇ ਮੈਂ ਲੰਡਨ ਜਾਂਦਾ ਸਾਂ ਤੇ ਇਹ ਉੱਥੇ ਬੀਬੀ ਫਿਰਦੀ ਸੀ, ਫੋਨ ਫੜੀ, ਮਤਲਬ ਆਪਣੀ ਤਸਵੀਰ ਬਣਵਾ ਕੇ। ਖਵਾਤੀਨ ਹੁੰਦੀਆਂ ਨੇ ਕਈ, ਜਾਂ ਮਰਦ ਵੀ ਹੁੰਦੇ ਨੇ, ਜਿਹੜੇ ਆਪਣੀ ਵੀਡੀਓ ਬਣਾ ਕੇ ਰੈਲੀਵੈਂਟ ਹੁੰਦੇ ਨੇ ਵੀ ਬਈ ਮੈਂ ਫਲਾਣੇ ਥਾਂ ਗਿਆ, ਮੈਂ ਫਲਾਣੇ ਨੂੰ ਵੀ ਜਾਣਦਾ। ਅੱਛਾ, ਉੱਥੋਂ ਇਹ ਜ਼ਾਹਿਰ ਹੈ PTI ਦੀਆਂ ਤਾਰੀਫਾਂ, ਇਮਰਾਨ ਖਾਨ ਸਾਹਿਬ ਦੀਆਂ ਤਾਰੀਫਾਂ ਸਾਰੀਆਂ, ਦਿਨ ਰਾਤ ਮਰੀਮ ਨੂੰ ਬੁਰਾ ਭਲਾ, ਨੂਨ ਲੀਗ ਨੂੰ ਬੁਰਾ ਭਲਾ, ਤੇ ਬੀਬੀ ਦੀ ਜ਼ੁਬਾਨ ਵਾਹਵਾ ਮਾਸ਼ਾਅੱਲਾ ਚੱਲਦੀ ਸੀ। ਤੇ ਇਹਨਾਂ ਨੇ ਜਨਾਬ, ਉਹ ਲੋਕੀ ਇਹਨਾਂ ਨੂੰ ਸੋਸ਼ਲ ਮੀਡੀਆ 'ਤੇ ਕਿਸੇ ਕਰਨਲ ਸਾਹਿਬ ਦੀ ਨਜ਼ਰ ਪੈ ਗਈ। ਸਾਡਾ ਤਾਸਰ ਹੈ, ਤਜਜ਼ੀਆ ਹੈ, ਹੁਣ ਸਾਡੇ ਕੋਲ ਕਾਗਜ਼ ਤੇ ਨਹੀਂ ਇਸ ਗੱਲ ਦੇ ਵੀ ਉਹ ਕਰਨਲ ਸਾਹਿਬ ਹੀ ਸਨ ਜਾਂ ਕੌਣ ਸਨ, ਜਾਂ ਨਜ਼ਰ ਪਈ ਜਾਂ ਨਹੀਂ ਪਈ। ਬਹਰਹਾਲ ਉਹਨਾਂ ਦੀ ਨਜ਼ਰ ਪੈ ਗਈ। ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਜੀ ਆ ਜਾਓ। ਇਹ ਇੱਕਦਮ PTI, ਇਮਰਾਨ ਖਾਨ, ਤਾਰੀਫਾਂ। ਉੱਥੇ ਸਾਡੇ ਜਲਸਿਆਂ ਦੇ ਵਿੱਚ ਮੁਹਤਰਮਾਂ ਜਿਹੜੀਆਂ ਨੇ ਉਹ ਫੋਨ ਲੈ ਕੇ ਫਿਰਦੀਆਂ ਹੁੰਦੀਆਂ ਸਨ ਕਿ ਮੇਰਾ ਉਹਦਾ ਵੀਡੀਓ ਬਣਾਈਏ। ਤੇ ਇਹ ਇੱਕਦਮ ਜਨਾਬੇ ਵਾਲਾ ਇਹ ਬਣ ਗਏ ਜਨਾਬ ਐਂਟਾਈ ਇਮਰਾਨ ਖਾਨ। ਤੇ ਇਹਨਾਂ ਨੂੰ ਸ਼ਾਇਦ, ਮੈਂ ਗਲਤ ਨਹੀਂ, ਇਹਨਾਂ ਨੂੰ ਵੀ ਲੱਭੇ ਸਨ, ਉਹ ਦੂਸਰੀ ਖਾਤੂਨ ਨੂੰ ਤਾਂ ਲੱਭੇ ਸਨ, ਯਾਦ ਕਰੋ। ਲੋਕੀ ਆਉਂਦੇ ਨੇ ਸ਼ਾਇਦ ਇਹਨਾਂ ਨੂੰ ਵੀ ਲੱਭੇ ਸਨ, ਪਤਾ ਨਹੀਂ ਫਿਰ ਨਹੀਂ ਲੱਭੇ ਕਿ ਲੱਭੇ। ਇਹਨਾਂ ਨੂੰ ਵੀ ਅੰਬ ਸ਼ਾਮ ਲੱਭੇ ਸਨ ਸ਼ਾਇਦ, ਪਤਾ ਨਹੀਂ ਮੈਨੂੰ ਐਗਜ਼ੈਕਟਲੀ। ਬਹਰਹਾਲ ਉੱਥੋਂ ਇਹਨਾਂ ਨੂੰ ਭਰਤੀ ਸ਼ਰਤੀ ਕੀਤਾ, ਉਹ ਇੱਕ ਆਜ਼ਾਦ TV ਦੇ ਵਿੱਚ ਭਰਤੀ ਹੋਏ। ਉਸ ਤੋਂ ਬਾਅਦ ਇਹਨਾਂ ਨੇ ਉੱਥੇ ਕੰਮ ਸ਼ਾਮ ਕੀਤਾ। ਸਾਡਾ ਤਜਜ਼ੀਆ ਹੈ, ਸਾਡੇ ਕੋਲ ਕੋਈ ਕਾਗਜ਼ ਪੱਤਰ ਨਹੀਂ ਕਿ ਅਸੀਂ ਤੁਹਾਨੂੰ ਇਹ ਦੱਸਣ ਰਹੇ ਵੀ ਇੰਨੇ ਤਨਖਾਹ ਦਿੱਤੀ ਤੇ ਇੰਨੇ ਕੀਤਾ ਤੇ ਇੰਨੇ ਆਹ ਕੀਤਾ। ਅਸੀਂ ਇਲਜ਼ਾਮ ਤਾਂ ਨਹੀਂ ਲਾ ਸਕਦੇ ਨਾ, ਜ਼ਾਹਿਰ। ਤੇ ਬਹਰਹਾਲ ਉਸ ਤੋਂ ਬਾਅਦ ਇਹ ਆਜ਼ਾਦ ਦੇ ਉੱਤੇ ਇਹਨਾਂ ਦਾ ਚੱਲਦਾ ਰਿਹਾ ਕੰਮ। ਅੱਛਾ, ਉਸ ਤੋਂ ਬਾਅਦ ਇਹਨਾਂ ਨੂੰ ਹੁਣ ਹਾਲ ਹੀ ਦੇ ਵਿੱਚ ਪਾਕਿਸਤਾਨ ਇੰਪੋਰਟ ਕਰ ਲਿਆ। ਉੱਥੇ ਜ਼ਾਹਿਰ ਇੱਕ ਤਾਂ ਤਾਲੀਮ ਦੀ ਕਮੀ ਹੈ, ਫਿਰ ਅਦਬੋ ਅਦਾਬ ਦੀ ਵੀ ਕਮੀ ਹੈ। ਇਹ ਵੀ ਨਹੀਂ ਮੁਹਤਰਮਾਂ ਨੂੰ ਪਤਾ ਵੀ ਮੇਰਾ ਮਤਲਬ ਵੱਡੇ ਕੈਨਵਸ 'ਤੇ ਜਾ ਕੇ ਕਿਵੇਂ ਗੱਲ ਕਰਨੀ। ਲੌਂਡਾ ਲਪਾੜਾ ਜੀ ਦੀ ਕਰਨਲ ਸਾਹਿਬ ਨੇ ਡਿਊਟੀ ਲਾਈ ਕਿ ਜੀ ਤੁਸੀਂ ਇਹਨਾਂ ਨੂੰ ਲਾਂਚ ਕਰੋ ਤੇ ਸ਼ੋਅ 'ਤੇ ਬਾਓ। ਉਹਨਾਂ ਨੇ ਬਹਾ ਦਿੱਤਾ। ਹਾਲਾਂਕਿ ਉਹ ਜਿਹੋ ਜਿਹੇ ਪੈਨਲ 'ਚ ਇਹਨਾਂ ਨੂੰ ਬਾਉਂਦੇ ਸਨ, ਮੈਂ ਹੈਰਾਨ ਹੀ ਹੋਇਆ ਕਿ ਉਹਨਾਂ ਲੋਕਾਂ ਨੇ ਇਹਨਾਂ ਨੇ ਬਾਇਆ, ਲੇਕਿਨ ਉਹਨਾਂ ਬਹਾ ਦਿੱਤਾ। ਜ਼ਾਹਿਰ ਹੈ ਪਿੱਛੋਂ ਕਰਨਲ ਸਾਹਿਬ ਦੀ ਰਿਕੁਐਸਟ ਹੋਏਗੀ। ਇਹ ਸਾਡਾ ਅਗੇਨ ਤਾਸਰ ਹੈ, ਤਜਜ਼ੀਆ ਹੈ। ਅੱਛਾ ਜੀ, ਅੱਗੇ ਚੱਲਦੇ। ਹੁਣ ਇਹਨਾਂ ਨੇ ਜਨਾਬ ਉੱਥੇ, ਕਿਉਂਕਿ ਮੈਂ ਦੱਸਿਆ ਨਾ ਕਿ ਇੱਕ ਬੰਦਾ ਜਿਹੜਾ ਹੁੰਦਾ, ਜਿਸ ਤਰ੍ਹਾਂ ਕੋਈ ਟੈਲੀਵਿਜ਼ਨ 'ਤੇ ਬੰਦਾ ਬਹਿੰਦਾ ਹੈ ਨਾ, ਕੋਈ ਵੀ ਬੰਦਾ ਬਹਿੰਦਾ, ਹੁਣ ਜਿਸ ਤਰ੍ਹਾਂ ਮਨਸੂਰ ਅਲੀ ਖਾਨ ਸਾਹਿਬ ਹੀ ਨੇ, ਉਹ ਜ਼ਾਹਿਰ ਹੈ ਜਰਨਲਿਜ਼ਮ 'ਤੇ ਕਰ ਰਹੇ ਨੇ, ਜਰਨਲਿਸਟ 'ਤੇ ਆਏ, ਉਹ ਬਹਿੰਦੇ ਨੇ, ਜਾਂ ਕੋਈ ਹੋਰ ਬੰਦਾ ਵੀ ਬਹਿੰਦਾ, ਉਹਨੂੰ ਆਪਣੀ ਵੀ ਕੋਈ ਥੋੜ੍ਹੀ ਬਹੁਤ ਲੱਥੀ ਚੜੀ ਦਾ ਹੁੰਦਾ ਹੈ, ਉਹਨੂੰ ਆਪਣੀ ਬਿਜ਼ਤੀ ਇੱਜ਼ਤ ਦਾ ਹੁੰਦਾ, ਇਸ ਲਈ ਉਹ ਦੂਜੇ ਦੇ ਨਾਲ ਵੀ ਬੜੇ ਖਿਆਲ ਨਾਲ ਗੱਲ ਕਰਦਾ। ਇਹਨਾਂ ਨੂੰ ਕਿਉਂਕਿ ਬਾਹਰੋਂ ਲਿਆ ਕੇ ਸੁੱਟਿਆ ਇਹਨਾਂ ਜਨਾਬ ਉੱਥੇ
ਪੈ ਗਿਆ ਜਨਾਬ ਹਰ ਬੰਦੇ ਨੂੰ ਜਿਹੜਾ ਵੀ ਇਹਨਾਂ ਦੇ ਸਾਹਮਣੇ ਆਇਆ ਨਾ ਭੰਨ ਫੱਟੀਆਂ ਦਿੱਤੀਆਂ ਇੱਕ ਵਾਰੀ ਇਹ ਬੋਲਣ ਹੀ ਨਹੀਂ ਸੀ ਦਿੰਦੀ ਮੁਹਤਰਮਾ ਕਿਸੇ ਨੂੰ ਜਿਹੜਾ ਸ਼ੁਰੂ ਕਰਦਾ ਸੀ ਕਿਉਂਕਿ ਇਹ ਇੰਝ ਹੀ ਹੈ ਨਾ ਜਿਵੇਂ ਮੈਂ ਪਿੰਡੋਂ ਫੜ ਕੇ ਕੋਈ ਬੰਦਾ ਜਿਹਦਾ ਕੋਈ ਲੈਣ ਦੇਣ ਹੀ ਨਾ ਹੋਵੇ ਇਕੋਨਮੀ ਤੇ ਮੈਂ ਮਿਸਾਲ ਦੇ ਰਿਹਾ ਤੁਹਾਨੂੰ ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਰੀ ਪੰਜਾਬ 'ਚ ਹੈ ਕਿ KPK ਦੇ ਵਿੱਚ ਹੈ ਹੋਰ ਵੀ ਉਹਨਾਂ ਨੂੰ ਕਈ ਕੁਛ ਨਹੀਂ ਪਤਾ ਹੋਣਾ ਯਕੀਨ ਕਰੋ ਲੇਕਿਨ ਬਾਹਰ ਉਹਨਾਂ ਨੂੰ ਜਿਸ ਵੇਲੇ ਬਹਾ ਦੇਣਾ ਤਾਂ ਉਹਨਾਂ ਨੂੰ ਸਿਰਫ ਇਹ ਕਹਿਣਾ ਵੀ ਉੱਚੀ ਬੋਲਣਾ ਜਿਹੜੀ ਵੀ ਗੱਲ ਹੋਵੇ ਤੇ ਉਹ ਲੋਕਾਂ ਨੂੰ ਗੱਲ ਹੀ ਨਹੀਂ ਕਰਨ ਦਿੰਦੇ ਉਹ ਇਹ ਮੁੰਡਾ ਜ਼ਿਸ਼ਾਨ ਹੈ ਇਹਦਾ ਭਲਾ ਹੋ ਜਾਏ ਬਲਕਿ ਇਹਦਾ ਮੈਂ ਤੇ ਆਨਾ ਪਿਆਰ ਨਾਲ ਆਨਾ ਬਦਵਾ ਨਹੀਂ ਦੇ ਰਿਹਾ ਜ਼ਿਸ਼ਾਨ ਮੈਂ ਕੱਲ ਟਵੀਟ ਕੀਤਾ ਸੀ ਵੀ ਤੇਰਾ ਬੇੜਾ ਗਰਕ ਜਾਏ ਤੇਰਾ ਇਹ ਉਰਦੂ ਪੁਆਇੰਟ ਵਾਲਾ ਇਹ ਬੰਦੇ ਨੂੰ ਪਾਣੀ ਸਾਹਮਣੇ ਰੱਖ ਦਿੰਦਾ ਹੈ ਜੱਗ ਭਰ ਕੇ ਤੇ ਨਾਲ ਗਲਾਸ ਅਤੇ ਉਸ ਤੋਂ ਬਾਅਦ ਜੋ ਪਿਉਂ ਉਹਨੂੰ ਮਾਰਦਾ ਹੈ ਉਹ ਪਾਣੀ ਪੀ ਮਰ ਜਾਂਦਾ ਹੈ ਬੰਦਾ ਇਹਦੇ ਸਾਹਮਣੇ ਜਿਹੜੇ ਸਵਾਲ ਪੁੱਛਦਾ ਇਹਨੇ ਇੱਕ ਇੰਟਰਵਿਊ ਕੀਤਾ ਉਹ ਵੇਖਿਓ ਜ਼ਰੂਰ ਉਰਦੂ ਪੁਆਇੰਟ 'ਤੇ ਜਾ ਕੇ ਜੇ ਤੁਹਾਨੂੰ ਟਾਈਮ ਲੱਗੇ ਨਾ ਜ਼ਿਸ਼ਾਨ ਉਰਦੂ ਪੁਆਇੰਟ ਸਫੀਨਾ ਖਾਨ ਸਾਹਿਬਾ ਦਾ ਇੰਟਰਵਿਊ ਉਹ ਮੈਂ ਤੇ ਹੁਣ ਇਸ ਬੰਦੇ ਦੇ ਬਾਰੇ ਸਮਝਦਾ ਹਾਂ ਵੀ ਇਹ ਜ਼ਿਸ਼ਾਨ ਜਿਹੜਾ ਹੈ ਇਹਨੂੰ ਇੰਟਰਵਿਊ ਲੈਣੇ ਚਾਹੀਦੇ ਨੇ ICU ਦੇ ਵਿੱਚ ਲੋਕੀ ਸਟੂਡੀਓ 'ਚ ਲੈਂਦੇ ਨੇ ਨਾ ਇਹ ਕਿਸੇ ਹਸਪਤਾਲ ਨਾਲ ਗੱਲ ਕਰੇ ਸਰਕਾਰੀ ਜਾਂ ਪ੍ਰਾਈਵੇਟ ਨਾਲ ICU ਦੀ ਕਾਰਨਰ ਦੇ ਉੱਤੇ ਆਪਣਾ ਸਟੂਡੀਓ ਬਣਾਵੇ ਅਤੇ ਉੱਥੇ ਇਹੋ ਜਿਹੇ ਬੰਦਿਆਂ ਨੂੰ ਸੱਦ ਕੇ ਉਹ ਬੀਬੀ ਨੂੰ ਪੁਰਾਣੇ ਜਿਸ ਵੇਲੇ ਉਹਦੇ ਟਵੀਟ ਵਿਖਾਏ ਕਿਉਂਕਿ ਬੀਬੀ ਗੰਦੀਆਂ ਗਾਲਾਂ ਬਹੁਤ ਕੱਢਦੀ ਹੈ ਫਾਊਲ ਲੈਂਗੁਏਜ ਗੰਦੀਆਂ ਗਾਲਾਂ ਮਾਂ ਭੈਣ ਲੜਦੀ ਵੀ ਬੜਾ ਹੈ ਮਾਜ਼ੀ ਦੇ ਵਿੱਚ ਹੈ ਮੁੰਡੇ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹੋਣਗੇ ਇੱਕ ਰੈਸਟੋਰੈਂਟ 'ਤੇ ਲੜ ਪਈ ਸੀ ਬੀਬੀ ਅਤੇ ਉਹ ਜਿਸ ਵੇਲੇ ਲੜਦੀ ਹੈ ਅਤੇ ਮੂੰਹ 'ਚੋਂ ਥੁੱਕਾਂ ਨਿਕਲਦੀਆਂ ਨੇ ਅਤੇ ਗਾਲਾਂ ਨਿਕਲਦੀਆਂ ਨੇ ਗੰਦੀਆਂ ਅਤੇ ਬਸ ਮੈਂ ਆਨਾ ਵੀ ਤਬਾਹੀ ਕਰ ਦਿੰਦੀ ਹੈ ਬੀਬੀ ਅਸੀਂ ਸਾਡੇ ਤੋਂ ਭਾਰੀ ਹੈ ਅਸੀਂ ਨਹੀਂ ਟੱਕਰ ਲੈ ਸਕਦੇ ਬਈ ਨਾ ਅਤੇ ਇਹ ਤਾਂ ਬਿਸ਼ਾਰਤ ਮੁਸੱਲੀ ਸਾਹਿਬ ਸਾਡੇ ਸੱਜਣ ਜਿਹੜੇ ਉਹਨਾਂ ਨੂੰ ਸਾਹਮਣੇ ਪਾਇਆ ਜਾਏ TV 'ਤੇ ਇਹਨਾਂ ਦੇ ਨਾਲ ਅਤੇ ਉਹ ਟੱਕਰ ਲੈ ਪਰ ਜ਼ਿਸ਼ਾਨ ਸਾਹਿਬ ਨੇ ਜਿਸ ਵੇਲੇ ਉਹਨਾਂ ਦੇ ਟਵੀਟ ਵਿਖਾਏ ਕਿ ਬੀਬੀ ਆਹ ਗਾਲ ਵੀ ਤੁਸੀਂ ਕੱਢੀ ਹੈ ਮਰੀਮ ਨੂੰ ਇਹ ਵੀ ਕਿਹਾ ਉਸ ਤੋਂ ਬਾਅਦ ਰੋਣਾ ਨਿਕਲ ਗਿਆ ਇਹ ਇੱਕ 4-5 ਸੈਕਿੰਡ ਦਾ ਸਿਰਫ ਕਲਿੱਪ ਸਿਰਫ 4 ਸੈਕਿੰਡ ਦਾ ਜਿੱਥੇ ਰੋਣਾ ਆ ਗਿਆ ਵੀ ਮੈਂ ਮਰੀਮ ਨੂੰ ਅਡੋਰ ਕਰਦੀ ਹਾਂ ਸੁਣੋ ਸੁਣ ਲਿਆ ਜੇ ਅੱਗੇ ਤੁਰੀਏ ਜ਼ਰਾ ਇਹ ਤਾਂ ਇਹਨਾਂ ਦੇ ਨਾਲ ਹੋਇਆ ਲੇਕਿਨ ਮੈਂ ਇਹਨਾਂ ਨੂੰ ਇਹ ਮਸ਼ਵਰਾ ਦਿਆਂਗਾ ਕਿ ਭਾਈ ਜੀ ਤੁਸੀਂ ICU ਦੇ ਵਿੱਚ ਬਣਾਓ ਬਹਰਹਾਲ ਇਹ ਜੋ ਸਫੀਨਾ ਖਾਨ ਨਾਲ ਗਰੀਬਣੀ ਨਾਲ ਇਹਨਾਂ ਨੇ ਕਰ ਦਿੱਤਾ ਗਰੀਬਣੀ ਮੈਂ ਇਸ ਤੋਂ ਕਹਿਣਾ ਵੀ ਚਲੋ ਜੇ ਉਹਨੂੰ ਚਲੋ ਗਾਲਾਂ ਵਾਲਾਂ ਕੱਢ ਕੇ ਬਦਤਮੀਜ਼ੀ ਕਰਕੇ ਉਹਨੂੰ ਥੋੜ੍ਹੀ ਪ੍ਰੋਜੈਕਸ਼ਨ ਲੱਭ ਰਹੀ ਸੀ ਅਤੇ ਉਹਨੂੰ ਏਡਾ ਐਕਸਪੋਜ਼ ਕਰਨ ਦੀ ਲੋੜ ਤਾਂ ਨਹੀਂ ਸੀ ਮਤਲਬ ਕੁਝ ਤਾਂ ਉਹਦੇ ਪੱਲੇ ਛੱਡ ਦੇਣਾ ਸੀ ਨਾ ਬਿਲਕੁਲ ਕੋਈ ਸ਼ੈ ਉਸ ਗਰੀਬਣੀ ਦੇ ਪੱਲੇ ਨਹੀਂ ਛੱਡੀ ਤਬਾਹੀ ਕਰ ਦਿੱਤੀ ਉਹਦੀ ਚਲੋ ਇਹ ਕਿਸੇ ਦਿਨ 'ਤੇ ਕੰਮ ਹੋਣਾ ਹੀ ਸੀ ਅੱਗੇ ਚੱਲਦੇ ਜੀ ਅੱਗੇ ਜੀ PHA ਲਾਹੌਰ ਨੇ ਲਾਇਆ ਵੀ ਨਾ ਅਸੀਂ ਅਕਸਰੀਅਤ ਹਾਂ ਅਤੇ ਨਾ ਅਸੀਂ ਅਕਲੀਅਤ ਹਾਂ ਅਸੀਂ ਬਸ ਪਾਕਿਸਤਾਨੀ ਹਾਂ ਅੱਛਾ ਲੋਕੀ ਕਿਉਂਕਿ ਤਾਲੀਮ ਦੀ ਕਮੀ ਮੈਂ ਕਹਾਂਗਾ ਇਹ ਜਿਹੜਾ ਤਰੀਕਾ ਵਾਰਦਾਤ ਹੁੰਦਾ ਨਾ ਜਿਵੇਂ ਕੱਲ੍ਹ ਪਰਸੋਂ ਮਰੀਮ ਸਾਹਿਬਾ ਕਹਿ ਰਹੀਆਂ ਸਨ ਤੁਹਾਨੂੰ ਵੀਡੀਓ ਸੁਣਾਈ ਸੀ ਹੈ ਤੇ ਪੁਰਾਣੀ ਕੱਲ੍ਹ ਪਰਸੋਂ ਦੀ ਨਹੀਂ ਲੇਕਿਨ ਉਹ ਕਹਿ ਰਹੀਆਂ ਸਨ ਕਿ ਅਸੀਂ ਇਹ ਫੈਸਲਾ ਕੀਤਾ ਮਾਈਨੋਰਿਟੀਜ਼ ਨੂੰ ਮਾਈਨੋਰਿਟੀਜ਼ ਨਹੀਂ ਕਹਿਣਾ ਅਤੇ ਨਾਲ ਹੀ ਫਿਰ ਆਖਿਆ ਮੈਂ ਮਾਈਨੋਰਿਟੀਜ਼ ਦਾ ਕਾਰਡ ਵੀ ਉਹਨਾਂ ਨੂੰ ਬਣਾ ਦਿੱਤਾ ਜਿੱਥੇ ਮਾਈਨੋਰਿਟੀਜ਼ ਲਿਖਿਆ ਮਾਈਨੋਰਿਟੀਜ਼ ਕਾਰਡ ਬਾਜੀ ਤੇ ਫਿਰ ਤੁਹਾਨੂੰ ਬਸ ਸਾਡੀ ਬਾਜੀ ਮਰੀਮ ਸਫਦਰ ਜਿਹੜੇ ਨੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੜਾ ਹੀ ਜ਼ਬਰਦਸਤ ਉਹਨਾਂ ਦਾ ਕੰਮ ਹੈ ਅੱਛਾ ਹੁਣ ਅੱਗੇ ਚੱਲੀਏ ਇਹ ਜਿਹੜਾ ਇਹ ਤਰੀਕਾਕਾਰ ਹੈ ਨਾ ਕਿ ਨਾ ਅਸੀਂ ਅਕਸਰੀਅਤ ਹੈ ਅਤੇ ਨਾ ਅਸੀਂ ਅਕਲੀਅਤ ਹੈ ਅਸੀਂ ਪਾਕਿਸਤਾਨੀ ਹਾਂ ਇਹ ਵੇਖਣ ਨੂੰ ਵੇਖੋ ਕਿੱਡਾ ਸੋਹਣਾ ਲੱਗਦਾ ਹੈ ਕਿ ਯਾਰ ਕਿਸੇ ਦੇ ਦਰਮਿਆਨ ਤਫਰੀਕ ਨਾ ਕਰੋ ਇਹਦਾ ਫਾਇਦਾ ਕਿਹਨੂੰ ਹੁੰਦਾ ਅਕਸਰੀਅਤ ਨੂੰ ਪੂਰੀ ਦੁਨੀਆ ਦੇ ਵਿੱਚ ਮਾਈਨੋਰਿਟੀਜ਼ ਦੇ ਰਾਈਟਸ ਨੇ ਔਰ ਉਹਦੇ 'ਤੇ ਗੱਲ ਕੀਤੀ ਜਾਂਦੀ ਸਭ ਤੋਂ ਪਹਿਲਾਂ ਅਗਰ ਤੁਸੀਂ ਕਿਸੇ ਬੰਦੇ ਨੂੰ ਮੰਨੋ ਹੀ ਨਾ ਆਖੋ ਇਹ ਤਾਂ ਹੈ ਹੀ ਕੋਈ ਨਹੀਂ ਅਸੀਂ ਸਾਰੇ ਇੱਕੋ ਜਿਹੇ ਪਹਿਲੇ ਗੱਲ ਨੂੰ ਸਮਝਣਾ ਤੁਸੀਂ ਅਗਰ ਫੋਰ ਐਗਜ਼ਾਮਪਲ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਜਿੱਥੇ ਇੱਕ ਮੁਸਲਮਾਨ ਮਾਈਨੋਰਿਟੀ 'ਚ ਨੇ ਉਹ ਆਖਣ ਯਾਰ ਮੁਸਲਮਾਨਾਂ ਦੀ ਗੱਲ ਨਾ ਕਰੋ ਮਾਈਨੋਰਿਟੀ ਦੀ ਨਾ ਗੱਲ ਕਰੋ ਅਸੀਂ ਸਾਰੇ ਸਪੈਨਿਸ਼ ਹੈ ਇੰਝ ਗੱਲ ਕਰ ਲਓ ਜਾਂ ਅਸੀਂ ਸਾਰੇ ਇਟਾਲੀਅਨ ਹੈ ਜਾਂ ਅਸੀਂ ਸਾਰੇ ਨਾਰਵੇਜਨ ਹੈ ਇਹ ਗੱਲ ਹੀ ਨਾ ਕਰੋ ਤੁਸੀਂ ਅਤੇ ਮੈਨੂੰ ਦੱਸੋ ਫਿਰ ਮਾਈਨੋਰਿਟੀ ਦੇ ਰਾਈਟਸ ਦੀ ਗੱਲ ਕਿਵੇਂ ਹੋਏਗੀ ਉਹ ਵੱਖਰਾ ਕਰਕੇ ਆਪਣੇ ਮਸਲੇ ਕਿਵੇਂ ਦੱਸਣਗੇ ਓਕੇ ਜ਼ਾਹਿਰ ਹੈ ਜਿਹੜੀ ਮਾਈਨੋਰਿਟੀ ਹੁੰਦੀ ਉਹਨੂੰ ਚੈਲੰਜਸ ਤਾਂ ਹੁੰਦੇ ਨੇ ਹਰ ਜਗ੍ਹਾ ਦੇ ਉੱਤੇ ਜਿਹੜੇ ਜ਼ਰਾ ਮੁਹੱਜ਼ਬ ਮਾਸ਼ਰੇ ਨੇ ਉੱਥੇ ਘੱਟ ਚੈਲੰਜਸ ਹੁੰਦੇ ਨੇ ਜਿੱਥੇ ਮੇਰਾ ਮਤਲਬ ਹੈ ਕਿ ਭੰਨ ਤੋੜ ਹੈ ਉੱਥੇ ਬਹੁਤੇ ਹੁੰਦੇ ਨੇ ਅੱਛਾ ਹੁਣ ਇਹ ਜਿਹੜੇ PHA ਦਾ ਆਪਣੇ ਵੱਲੋਂ ਤਾਂ ਇਹ ਦੁਕਾਨਦਾਰੀ ਕਰ ਰਹੇ ਨੇ ਕਿ ਜੀ ਇੱਥੇ ਅਸੀਂ ਇੱਕੋ ਜਿਹੇ ਪਾਕਿਸਤਾਨੀ ਸਾਰੇ ਇਹ ਬਿਲਕੁਲ ਬਣੋ ਲੇਕਿਨ ਇਹਤਰਾਮ ਦੇ ਕੇ ਇੱਕੋ ਜਿਹੇ ਬਣੋ ਮਾਈਨੋਰਿਟੀਜ਼ ਨੂੰ ਮਾਈਨੋਰਿਟੀਜ਼ ਜਿਹੜਾ ਉਹ ਰੈਕਗਨਾਈਜ਼ ਕਰਨਾ ਪੈਣਾ ਕਰਾਂਗੇ ਤਾਂ ਕਿਸੇ ਨੂੰ ਮਤਲਬ ਕਿਸੇ ਬੰਦੇ ਨੂੰ ਮਾੜਾ ਤੁਸੀਂ ਰੈਕਗਨਾਈਜ਼ ਕਰੋਗੇ ਤਾਂ ਉਹਦੀ ਕੋਈ ਮਦਦ ਕਰੋਗੇ ਨਾ ਅਗਰ ਤੁਸੀਂ ਆਖੋ ਵੀ ਸਾਰੇ ਬਰਾਬਰ ਹੈ ਕੱਢੋ ਸਾਰੇ 500 ਰੁਪਈਆ ਬਰਾਬਰ ਜਾਂ 5-5000 ਬਰਾਬਰ ਹੋ ਗਿਆ ਨਾ ਕੰਮ ਮਾਈਨੋਰਿਟੀਜ਼ ਨੂੰ ਤੁਹਾਨੂੰ ਮਾਈਨੋਰਿਟੀਜ਼ ਕੰਸੀਡਰ ਕਰਨਾ ਪੈਂਦਾ ਉਹਨਾਂ ਨੂੰ ਡਿਸਰਿਸਪੈਕਟ ਕਰਨ ਵਾਸਤੇ ਨਹੀਂ ਉਹਨਾਂ ਦਾ ਖਿਆਲ ਕਰਨ ਵਾਸਤੇ ਜਿਸ ਤਰ੍ਹਾਂ ਸਪੈਸ਼ਲ ਬੱਚੇ ਜਿਹੜੇ ਨੇ ਉਹਨਾਂ ਲਈ ਅਲੱਗ ਸਕੂਲ ਬਣਾਉਣੇ ਪੈਂਦੇ ਨੇ ਮੈਂ ਮਾਈਨੋਰਿਟੀਜ਼ ਨੂੰ ਸਪੈਸ਼ਲ ਬੱਚਿਆਂ ਨਾਲ ਨਹੀਂ ਕੰਪੇਅਰ ਕਰ ਰਿਹਾ ਸਿਰਫ ਐਗਜ਼ਾਮਪਲ ਦੇਣ ਅਗਰ ਤੁਸੀਂ ਕਹੋ ਨਹੀਂ ਸਾਰੇ ਹੀ ਬੱਚੇ ਨੇ ਸਾਡੇ ਲਈ ਅਤੇ ਇੱਕ ਬੱਚਾ ਜਿਹੜਾ ਸਪੈਸ਼ਲ ਨੀਡਸ ਦੇ ਨਾਲ ਹੈ
ਉਹ ਕਿਵੇਂ ਨਾਰਮਲ ਸਕੂਲ ਦੇ ਵਿੱਚ ਜਾ ਕੇ ਬਰਾਬਰ ਦੀ ਤਾਲੀਮ ਹਾਸਲ ਕਰ ਸਕੇਗਾ? ਇਸ ਲਈ ਅੱਖਾਂ 'ਚ ਮਿੱਟੀ ਨਾ ਪਾਓ, ਬੰਦੇ ਦੇ ਪੁੱਤਰ ਬਣੋ। ਮੰਡੀ ਬਹਾਉਦੀਨ ਦੇ ਵਿੱਚ 2 ਸਾਲ ਦਾ ਬੱਚਾ ਨਾਲੇ 'ਚ ਗਿਰ ਕੇ ਜਾਂਬਾਕ ਹੋ ਗਿਆ, ਤੇ ਪਰਸੋਂ ਕਰਾਚੀ 'ਚ ਵੀ ਇੱਕ ਬੱਚਾ ਹੋਰ ਫੇਰ ਗਟਰ ਦੇ ਵਿੱਚ ਡਿੱਗ ਕੇ ਅੱਲਾ ਨੂੰ ਪਿਆਰਾ ਹੋ ਗਿਆ। ਇਹ ਜਨਾਬ ਇਹ ਕੰਮ ਚੱਲ ਰਿਹਾ ਜੀ ਇੱਥੇ। ਇਹਨਾਂ ਨੂੰ ਕੋਈ ਨਾ ਹਯਾ ਹੈ ਤੇ ਨਾ ਕੋਈ ਲੈਣ ਦੇਣ। ਅੱਛਾ ਜੀ, ਨੂਨ ਲੀਗ ਨੇ ਵੋਟ ਨੂੰ ਇੱਜ਼ਤ ਦਿਓ ਦਾ ਨਾਅਰਾ ਲਾਇਆ ਸੀ, ਕਿ ਹਜੇ ਵੀ ਵੋਟ ਨੂੰ ਇੱਜ਼ਤ ਦੇ ਰਹੇ ਹੋ? ਪੁੱਛਿਆ ਗਿਆ ਹੈ ਤੇ ਉਹਨਾਂ ਨੇ ਅੱਗੋਂ ਮਾਸ਼ਾਅੱਲਾ ਜਵਾਬ ਦਿੱਤਾ ਹੈ। ਸੈਨੇਟਰ ਪਰਵੇਜ਼ ਰਸ਼ੀਦ ਨੇ ਥੱਲੇ ਨੂੰ ਵੇਖ ਕੇ ਜਵਾਬ ਦਿੰਦੇ ਨੇ। ਤੁਹਾਨੂੰ ਪਤਾ ਹੈ ਦਫ਼ਤਰ 'ਚ ਵੀ ਜਦੋਂ ਕੰਮ ਕਰਦੇ ਨੇ ਤਾਂ ਥੱਲੇ ਨੂੰ ਵੇਖਦੇ ਨੇ। ਪਰਵੇਜ਼ ਰਸ਼ੀਦ ਸਾਹਿਬ ਅੱਖਾਂ ਚੁੱਕ ਕੇ ਨਹੀਂ ਕੰਮ ਕੋਈ ਵੀ ਕਰਦੇ, ਅੱਖਾਂ ਨੀਵੀਆਂ ਹੀ ਰੱਖਦੇ ਨੇ। ਉਹਨਾਂ ਥੱਲੇ ਹੀ ਵੇਖ ਕੇ ਦੱਸਿਆ ਵੀ ਹਾਂ ਜੀ ਅਸੀਂ ਵੋਟ ਨੂੰ ਇੱਜ਼ਤ ਦੇ ਰਹੇ। ਹੁਣ ਪਤਾ ਨਹੀਂ ਥੱਲੇ ਵੋਟ ਨੂੰ ਕਿਹੜਾ ਇੱਜ਼ਤ ਦੇ ਰਹੇ ਨੇ, ਪਰ ਥੱਲੇ ਵੇਖ ਕੇ ਹੀ ਉਹਨਾਂ ਨੇ ਗੱਲ ਕੀਤੀ ਹੈ ਪਰਵੇਜ਼ ਰਸ਼ੀਦ ਸਾਹਿਬ ਨੇ। ਜੇ ਜਨਾਬ ਇਹ ਵੋਟ ਨੂੰ ਤੁਸੀਂ ਇੱਜ਼ਤ ਦੇ ਰਹੇ ਹੋ ਤਾਂ ਮੈਂ ਤੁਹਾਨੂੰ ਫਿਰ ਕੀ ਆਖਾਂ? ਮਤਲਬ ਇਹੀ ਕਹਿ ਸਕਦਾ ਵੀ ਅੱਲਾ ਤੁਹਾਡਾ ਭਲਾ ਕਰੇ, ਇਹੀ ਗੱਲ ਮੈਂ ਕਹਿ ਸਕਦਾ, ਹੋਰ ਮੈਂ ਕੀ ਕਹਿ ਸਕਦਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।